ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਸੋਹਣਿਓ? ਖੁਸ਼ ਵਸਦੇ ਹੋ? ਉਹ ਗੱਡੀ ਪੇ ਜਾਂਦੀ ਜੇ ਛਲਾਂਗਾ ਮਾਰਦੀ। ਚੱਲੀਏ ਅਸੀਂ ਵੀ, ਆ ਜਾਓ ਫਿਰ ਮੇਰੇ ਨਾਲ, ਅੱਜ ਦੀ ਸੈਰ ਕਰੀਏ। ਸੁਣਾਓ ਤੁਹਾਡੇ ਕੋਲ ਕਿਹੋ ਜਿਹਾ ਮੌਸਮ ਹੈ? ਇੱਥੇ ਤਾਂ ਸ਼ੁਰੂ ਹੋ ਗਿਆ ਮੌਸਮ ਖਿਜ਼ਾਂ, ਜਿਹਨੂੰ ਆਟਮ ਆਖਦੇ ਨੇ। ਫਾਲ ਸੀਜ਼ਨ ਵੀ ਆਖਿਆ ਜਾਂਦਾ ਇਹਨੂੰ, ਕਿਉਂ ਜੇ ਇਹਦੇ ਸਾਰੇ ਪੱਤਰ ਜਿਹੜੇ ਨਾ ਦਰਖਤਾਂ ਦੇ ਉਹ ਗਿਰ ਜਾਂਦੇ ਨੇ ਅਤੇ ਇਹਨੂੰ ਫਾਲ ਸੀਜ਼ਨ ਕਹਿ ਦਿੰਦੇ ਨੇ। ਇਹ ਦਰਖਤਾਂ ਦੇ ਪੱਤੇ ਵੇਖੋ, ਗਰੀਨ ਦੇ ਵਿੱਚ ਜਿਹੜਾ ਨਾ ਸੁਰਖ ਰੰਗ ਨੇ ਅੱਗ ਲਾਈ ਹੈ। ਸੋ ਬਿਊਟੀਫੁਲ, ਕਿਤਨਾ ਸੋਹਣੇ ਲੱਗਦੇ ਨੇ। ਖਿਜ਼ਾਂ ਜਿਹੜੀ ਜੇ ਨਾ ਉਹ ਇੱਥੇ ਉਹ ਬੜੀ ਹੀ ਖੂਬਸੂਰਤ ਹੈ। ਮਤਲਬ ਜਦੋਂ ਬਹਾਰ ਹੁੰਦੀ ਹੈ ਜਾਂ ਗਰਮੀ ਦਾ ਮੌਸਮ ਹੈ ਅਤੇ ਉਹਦੇ ਵਿੱਚ ਤਾਂ ਸਬਜ਼ਾ ਕਮਾਲ ਬਹਾਰ ਵਿਖਾਉਂਦਾ ਹੈ ਨਾ ਜੀ ਇੱਥੇ। ਪਰ ਜਦੋਂ ਫਾਲ ਸੀਜ਼ਨ ਆਉਂਦਾ, ਖਿਜ਼ਾਂ ਹੁੰਦੀ ਹੈ, ਅਤੇ ਉਹਦੇ 'ਚ ਜਿਹੜੇ ਰੰਗ ਨੇ ਉਹ ਕਮਾਲ ਹੁੰਦੇ ਨੇ ਇੱਥੇ। ਉਹ ਮੈਂ ਤੁਹਾਨੂੰ ਇਹ ਸਾਰਾ ਖਿਜ਼ਾਂ ਦਾ ਮੌਸਮ ਜਿਹੜਾ ਨਾ ਜੀ, ਜਿਉਂ ਗੁਜ਼ਰਦਾ ਮੈਂ ਹਰ ਰੋਜ਼ ਤੁਹਾਨੂੰ ਵਿਖਾਵਾਂਗਾ ਅਤੇ ਉਮੀਦ ਹੈ ਤੁਹਾਨੂੰ ਪਸੰਦ ਆਏਗਾ। ਇਹ ਬਿਲਡਿੰਗ ਵੇਖੋ, ਪੁਰਾਣੀ ਬਿਲਡਿੰਗ ਹੈ, ਕਿਤਨੀ ਖੂਬਸੂਰਤ ਹੈ। ਗੋਰੇ ਨੇ ਜਿਹੜੀ ਸ਼ੈ ਬਣਾਈ ਇਹਨੇ ਦਿਲ ਲਾ ਕੇ ਬਣਾਈ ਹੈ, ਨੇਕ ਨੀਤੀ ਨਾਲ, ਅਤੇ ਸਦੀਆਂ ਤੋਂ ਖਲੋਤੀਆਂ ਨੇ ਇਹ ਬਿਲਡਿੰਗਾਂ। ਇੰਡੀਆ ਪਾਕਿਸਤਾਨ ਵਿੱਚ ਵੀ ਜਿਹੜੀਆਂ ਬਿਲਡਿੰਗਾਂ ਗੋਰਾ ਬਣਾ ਆ ਉਹ ਅਜੇ ਵੀ ਖਲੋਤੀਆਂ ਨੇ, ਅਤੇ ਜਿਹੜੀਆਂ ਖੈਰ ਨਾਲ ਸਾਡੇ ਠੇਕੇਦਾਰਾਂ ਨੇ ਬਣਾਈਆਂ ਨੇ ਉਹ 10-15 ਸਾਲ ਹੀ ਕੱਢੀਆਂ ਨੇ ਅਤੇ ਹਰ ਸ਼ੈ ਬਰਬਾਦ ਹੋ ਗਈ। ਜਿੰਨੇ ਸਾਡੇ ਮੁਲਕਾਂ ਨੇ ਕਰਜ਼ੇ ਲਏ ਨਾ ਜੀ, ਅਗਰ ਉਹ ਸਾਰੇ ਪੈਸੇ ਲੱਗਦੇ ਤਾਂ ਸਾਡੇ ਮੁਲਕ ਜਿਹੜੇ ਨੇ ਉਹ ਸ਼ਾਇਦ ਚਾਂਦੀ ਦੇ ਬਣ ਜਾਂਦੇ, ਲੇਕਿਨ ਉਹ ਸਾਰੀ ਚਾਂਦੀ ਜਿਹੜੀ ਹੈ ਉਹ ਸੋਨੇ ਦੀ ਸ਼ਕਲ ਵਿੱਚ ਚੰਦ ਜੇਬਾਂ ਟੁਰ ਗਈ ਹੈ, ਅਤੇ ਉਹ ਸੋਨਾ ਜੇਬਾਂ ਹੀ ਪਾ ਕੇ ਤੇ ਬਾਹਰ ਲੈ ਆਏ ਨੇ। ਬੜਾ ਜ਼ੁਲਮ ਕੀਤਾ ਉਹਨਾਂ ਕੌਮ ਨਾਲ। ਜ਼ਿੰਦਗੀ ਵੇਖੋ ਬੰਦੇ ਦੀ, ਹਰ ਬੰਦੇ ਨੂੰ ਸੌਣ ਵਾਸਤੇ ਇੱਕ ਬੈੱਡ ਚਾਹੀਦਾ ਅਤੇ ਢਿੱਡ ਭਰ ਰੋਟੀ ਚਾਹੀਦੀ ਹੈ ਅਤੇ ਪਾਉਣ ਨੂੰ ਕੱਪੜਾ ਚਾਹੀਦਾ, ਲੱਦੇ ਵਾਸਤੇ ਕੋਈ ਗੱਡੀ ਚਾਹੀਦੀ ਹੈ। ਫਿਰ ਉਸ ਤੋਂ ਉੱਤੇ ਤਾਂ ਫਿਰ ਜੋੜਨ ਦੇ ਸ਼ੌਕ ਹੀ ਨੇ ਨਾ ਜੀ, ਕਿ ਮੇਰੇ ਕੋਲ ਅਰਬਾਂ ਹੋਣ ਅਤੇ ਮੇਰੇ ਕੋਲ ਖਰਬਾਂ ਹੋਣ। ਅਤੇ ਉਹਦੇ ਅਸਰਾਤ ਪਤਾ ਕੀ ਪਾਉਂਦੇ ਨੇ? ਉਹਦੇ ਨਾਲ ਇਹ ਕਿ ਗੁਰਬਤ ਫੈਲ ਜਾਂਦੀ ਹੈ, ਉਹ ਪੈਸਾ ਚੰਦ ਹੱਥਾਂ ਦੇ ਵਿੱਚ ਜਮ੍ਹਾਂ ਹੋ ਜਾਂਦਾ, ਜਦ ਕਿ ਉਹ ਹੀ 60-70 ਸਾਲ ਅਗਰ ਇੱਕ ਬੰਦੇ ਦੀ ਉਮਰ ਹੈ ਅਤੇ ਉਹਨੇ ਉਹ 60-70 ਸਾਲ ਉਹਨੇ ਉਹ ਸੋਨੇ ਦੇ ਢੇਰ ਲਾ ਕੇ ਗੁਜ਼ਾਰ ਲੈਣ ਅਤੇ ਉਹ ਛੱਡ ਕੇ ਟੁਰ ਗਿਆ, ਉਹ ਉੱਥੇ ਪੈਣ। ਜੇ ਉਹ ਖਰਚਦਾ ਅਤੇ ਉਹ ਜਿਹੜੇ ਉਹਦੇ ਆਸ ਪਾਸ ਰੋਂਦੇ ਬਸੋਰਦੇ ਦੁਨੀਆ ਸੀ ਜਿਹਨਾਂ ਨੂੰ ਵੇਖ ਕੇ ਉਹ ਵੀ ਸ਼ਾਇਦ ਗਮਜ਼ਦਾ ਹੀ ਰਿਹਾ ਹੋਵੇ ਅਤੇ ਉਹ ਵੀ ਹੱਸਦੇ ਅਤੇ ਉਹਦੀ ਖੁਸ਼ੀ ਦੇ ਵਿੱਚ ਹੋਰ ਇਜ਼ਾਫਾ ਹੁੰਦਾ ਹੈ ਜੀ। ਅਤੇ ਉਹ ਸੋਨਾ ਘਟਣਾ ਨਹੀਂ। ਜਿਹੜੀ ਇਕੋਨਮੀ ਹੈ ਨਾ, ਜਿਹੜੀ ਮੁਆਸ਼ੀਆਤ ਹੈ, ਉਹਦੇ ਵਿੱਚ ਅਸੂਲ ਹੈ ਕਿ ਜਿੰਨੀ ਤੇਜ਼ੀ ਨਾਲ ਪੈਸਾ ਹੱਥ ਬਦਲਦਾ, ਮੇਰੇ ਕੋਲੋਂ ਤੁਹਾਡੇ ਕੋਲੋਂ ਅੱਗੇ ਤੋਂ ਅੱਗੇ, ਉਹ ਸਾਰੇ ਲੋਕ ਹੀ ਅਮੀਰ ਹੁੰਦੇ ਜਾਂਦੇ ਨੇ। ਉਹ ਸਾਰਿਆਂ ਦੀਆਂ ਜ਼ਰੂਰਤਾਂ ਉਹ ਰੁਪਈਏ ਦੇ ਬਦਲੇ ਦੇ ਵਿੱਚ ਉਹ ਬਾਸਨ ਪੂਰੀਆਂ ਹੁੰਦੀਆਂ ਰਹਿੰਦੀਆਂ ਨੇ। ਅਤੇ ਜਦੋਂ ਉਹ ਤੁਸੀਂ ਰੁਪਈਆ ਇਰਤਕਾਜ਼ ਕਰ ਦਿੰਦੇ ਹੋ ਕਿਸੇ ਇੱਕ ਜੇਬ ਦੇ ਵਿੱਚ, ਅਤੇ ਉਹ ਅੱਗੇ ਰੁਪਈਆ ਜਿਹੜਾ ਉਹਦੀ ਟਰਾਂਸਫਰ ਰੁਕ ਜਾਂਦੀ ਹੈ ਅਤੇ ਉੱਥੇ ਗੁਰਬਤ ਸ਼ੁਰੂ ਹੋ ਜਾਂਦੀ ਹੈ।
काश आज दे जेह्ड़े शद्दाद और नमरूद और कारून ने उन्होंने समझ आ जाए। ये बंदे दी हवसे ज़र जड़ी है ना जी, इन्हें गुरबत पैदा की है। चलो सारे भुगतन दे। जनाब इत्थे दी मोटरवे है ते इन्हां मुल्कां दी खुशहाली दी वजह वेखो ये ही है कि इत्थे जेह्ड़ा ना इन्हां ने बस्तोबंद कीता है कि रुपया जेह्ड़ा ना वो सारेयां दे हत्थां च जाए, सारेयां नूं एक मिनीमम स्टैंडर्ड मुकर्रर कर दित्ता है कि सारेयां दियां एह जरूरतां जेह्ड़ियां ने पूरियां होंदियां रहन। ते फिर अग्गों इन्हां ने जेह्ड़ा ना सारेयां आस्ते मैदान खुला छड्डेआ कि जिहदे विच जिन्नी सलाहियत है वो अपनी सलाहियत दे मुताबक अग्गे बढ़ जाए। तालीम दे भी मौके ने ते बिजनेस दे भी मौके ने ते अपने हुनर नूं चमकाण दे भी मौके ने, हर तरह दे। कोई पाबंदी नहीं किसी उत्ते, कोई जबर नहीं। वेखो किन्ने खूबसूरत दरख्त ने, वेख के इन्हां नूं बंदे दी रूह शांत हो जाती है। और किन्नी ग्रीनरी है। एक जगह मैं पढ़िया भी इत्थे जदों इन्नी आबादी नहीं सी ना, थोड़ी जी दुनिया सी और एक जजीरा सी, पुरानी जिहड़ी गल है, जजीरा ते अजे भी है, लेकिन जिन्ने दरख्त उदों सन इत्थे उस तो ज़्यादा दरख्त अज ने इत्थे। मतलब इन्हां ने इन्नियां आबादियां भी वसाइयां ने, लेकिन नाल नाल दरख्तां दा जेह्ड़ी तादाद है वो भी बढ़ाई है। ते साढ़े मुल्कां दे विच असी दरख्त जेह्ड़े ने वो कट के टुंड मुंड कर दित्ती है ज़मीन ते आबादियां बधाई जन्ने आं। जिन्ने असी बच्चे पैदा करने आं इन्ने असी दरख्त लाइए ते साडी जिंदगी जेह्ड़ी है वो बड़ी आसान, खूबसूरत और सेहतमंद हो जाए। असी आउण आह्ले बच्चेआं आस्ते ऑक्सीजन मुकाई जन्ने आं, उन्हां नूं असी मुश्किलां वास्ते पैदा करदे जा रहे हैं। साडी अपनियां जिंदगियां किन्नियां मुश्किल ने, अग्गों असी दर्जन दर्जन बच्चे पैदा करने आं कि ओह् भी आउण ते अपने हिस्से दा जेह्ड़ा जहन्नम इत्थे गुजारन ते अग्गे टुर पैण। खुदा दा नां जे अकल नूं हत्थ मारो ते कोई जिंदगी नूं आसान करो, अपने भी ते सोच समझ के बच्चे पैदा करो जिन्ने अग नूं तुसी एक अच्छा फ्यूचर दे सकदे हो। परिंदा मेहनत करदा है, कोई एह् नहीं जेह्ड़ा गल्लां बनियां न कि रब ने सारेयां नूं देना ही है। परिंदा उठदा है, मेहनत करदा है ते ओह् ही सर्वाइव करदा है, ओह् ही आलना बनांदा है, ओह् ही ओह्दे बिच बच्चे पैदा करदा है। जे ओह् सुबह उठ के ना जाए तो उन्होंने कोई कीड़ा नहीं मिलता खाण नूं। सो इंसान भी ਉਹਨੂੰ अल्लाह ताला ने ਉਹਦੇ वास्ते मुकद्दर होई कीता ਜਿਹਦੇ वास्ते ਉਹ मेहनत करदा है। और रब कहता जो तू चाहना है जिहदी तू मेहनत करना मैं तेरी मेहनत ज़ाया नहीं करदा। ते जे बंदे ने मेहनत ना कीती ते ओह् यही आखे कि जी बस रब ने मुकद्दर लिखी है ते ओह् गलत गल करदा है। ये चीज़ां हर बंदे उत्ते नहीं ये लागू होंदियां, लेकिन जिहड़ी मेहनत है वो रायगा नहीं जाती। हुण वेखो सड़कां दे दुआले
ਇਹ ਪਲਾਂਟੇਸ਼ਨ ਕਰਦੇ ਰਹਿੰਦੇ ਨੇ, ਇੱਥੋਂ ਇਹ ਲੱਕੜੀ ਕੱਟਦੇ ਵੀ ਨੇ ਲੇਕਿਨ ਨਾਲ ਨਵੇਂ ਦਰਖਤ ਵੀ ਲਾਉਂਦੇ ਰਹਿੰਦੇ ਨੇ ਅਤੇ ਉਹਦੇ ਨਾਲ ਕਿੰਨੀ ਲੱਕੜੀ ਪੈਦਾ ਹੁੰਦੀ ਹੈ, ਕਿੰਨਾ ਜੰਗਲ ਹੈ, ਕਿੰਨੀ ਹਵਾ ਪਿਓਰ ਇੱਥੇ ਆਉਂਦੀ ਹੈ। ਇਹ ਦਰਖਤ ਜਿਹੜੇ ਨੇ ਇਹ ਹਵਾ ਨੂੰ ਸਾਫ਼ ਕਰਦੇ ਨੇ, ਮਾਹੌਲ ਨੂੰ ਸਾਫ਼ ਕਰਦੇ ਨੇ। ਅਤੇ ਸਦਕਾ ਜਾਰੀਆ ਜਨਾਬ, ਇਹ ਤੁਸੀਂ ਵੀ ਆਪਣੇ ਜ਼ਮੀਨਾਂ ਦੇ ਵਿੱਚ ਆਪਣੇ ਬੰਨਿਆਂ 'ਤੇ ਜੇ ਤੁਹਾਡੇ ਕੋਲੋਂ ਕੋਈ ਮੋਟਰਵੇ ਕੋਈ ਸੜਕ ਲੰਘਦੀ ਹੈ ਅਤੇ ਉਹਦੇ ਖਾਲੀ ਹਿੱਸੇ ਦੇ ਵਿੱਚ ਤੁਸੀਂ ਵੀ ਦਰਖਤ ਲਾ ਦਿਓ, ਉਹਨੂੰ ਸਦਕਾ ਜਾਰੀਆ ਸਮਝੋ। ਇਹ ਨਾ ਸੋਚੋ ਕਿ ਇਹਦੀ ਛਾਂ 'ਚ ਮੈਂ ਹੀ ਬਹਿਣਾ, ਤੁਸੀਂ ਇਹ ਸੋਚੋ ਕਿ ਇਹਦੀ ਹਵਾ ਤਾਂ ਮੈਂ ਨਾਏਗੀ ਨਾ, ਇਹ ਹੋਰਾਂ ਲੋਕਾਂ ਨੂੰ ਤਾਂ ਸਾਇਆ ਔਰ ਹਵਾ ਵੀ ਦੇਵੇਗੀ ਨਾ। ਨੇਕੀ ਸਮਝ ਕੇ ਕੰਮ ਕਰ ਲਓ। ਅਗਰ ਇਹ ਸਾਰੇ ਅਸੀਂ ਇੱਕ ਇਜਤਮਾਈ ਤੌਰ 'ਤੇ ਸੋਚੀਏ ਕਿ ਸਾਰਿਆਂ ਦੀ ਬਿਹਤਰੀ ਔਰ ਭਲਾਈ ਇਹਦੇ ਵਿੱਚ, ਅਤੇ ਸਾਡੇ ਮੁਲਕ ਬੜੇ ਖੂਬਸੂਰਤ ਹੋ ਸਕਦੇ ਨੇ ਨਾ, ਉਹਨਾਂ ਦੇ ਵਿੱਚ ਹਵਾ ਔਰ ਮਾਹੌਲ ਜਿਹੜਾ ਉਹ ਸਾਫ਼ ਸੁਥਰਾ ਹੋ ਸਕਦਾ। ਲੇਕਿਨ ਅਗਰ ਅਸੀਂ ਇਜਤਮਾਈ ਸੋਚ ਦਾ ਕੋਈ ਆਪਣੇ ਦਿਮਾਗ ਦੇ ਵਿੱਚ ਕੋਈ ਰੋਜ਼ਨ ਖੋਲ੍ਹੀਏ ਤਾਂ ਫੇਰ ਹੀ ਹੈ। ਬੰਦਾ ਜਿਹੜਾ ਨਾ, ਬੰਦੇ ਨੂੰ ਸੋਚ ਸਮਝ ਕੇ ਸਾਰੇ ਕੰਮ ਕਰਨੇ ਚਾਹੀਦੇ ਨੇ। ਇਹ ਜ਼ਿੰਦਗੀ ਜਿਹੜੀ ਹੈ ਇਹ ਫਜ਼ੂਲ ਨਹੀਂ ਮਿਲੀ, ਜ਼ਾਇਆ ਕਰਨ ਵਾਸਤੇ ਇਹ ਟਾਈਮ ਨਹੀਂ ਮਿਲਿਆ। ਉਹ ਕਹਿੰਦੇ ਨੇ ਨੀਤਾਂ ਨੂੰ ਭਾਗ ਹੁੰਦੇ ਨੇ, ਆਪਣੇ ਨੀਤਾਂ ਜਿਹੜੀਆਂ ਨੇ ਉਹ ਅਸੀਂ ਨੇਕ ਕਰ ਲਈਏ, ਅਤੇ ਜਦੋਂ ਅਸੀਂ ਨੀਅਤ ਕਰ ਲਈਏ ਤਾਂ ਫਿਰ ਉਸ ਨੀਅਤ ਦੇ ਉੱਤੇ ਫਿਰ ਅੱਗੇ ਜਿਹੜਾ ਨਾ ਉਹ ਬੰਦਾ ਆਪਣੀ ਜ਼ਿੰਦਗੀ ਨੂੰ ਤਾਮੀਰ ਵੀ ਕਰਦਾ, ਉਹਦੇ 'ਤੇ ਅਮਲ ਵੀ ਕਰਦਾ, ਉਹਦੇ ਵਾਸਤੇ ਕੋਸ਼ਿਸ਼ ਕਰਦਾ। ਅਤੇ ਜੇ ਕੋਈ ਖਿਆਲ ਹੀ ਨਾ ਹੋਵੇ ਤਾਂ ਫਿਰ ਉਸ ਦੇ ਉੱਤੇ ਅਮਲ ਕੀ ਹੋਣਾ। ਸਾਡੀ ਸੋਚਾਂ ਦੀ ਪਾਕੀਜ਼ਗੀ ਔਰ ਸਫਾਈ ਜਿਹੜੀ ਹੈ ਉਹ ਸਾਡੇ ਅਮਲਾਂ ਦੇ ਵਿੱਚ ਵੀ ਫਿਰ ਨਜ਼ਰ ਆਉਣ ਲੱਗ ਪੈਂਦੀ ਹੈ। ਅੱਲਾਹ ਤਾਲਾ ਸਾਨੂੰ ਸਿੱਧੇ ਰਾਹ 'ਤੇ ਚੱਲਣ ਦੀ ਤੌਫੀਕ ਅਤਾ ਫਰਮਾਏ ਅਤੇ ਆਸਾਨੀਆਂ ਦੇ, ਅਤੇ ਅਸੀਂ ਵੀ ਅੱਗੇ ਆਸਾਨੀਆਂ ਵੰਡੀਏ ਤਾਂ ਜੇ ਸਾਡੇ ਆਸ ਪਾਸ ਲੋਕ ਖੁਸ਼ ਹੋਣ ਅਤੇ ਅਸੀਂ ਵੀ ਖੁਸ਼ ਰਹੀਏ। ਸਲਾਮ ਅਲੈਕਮ, ਰੱਬ ਰਾਖਾ।